व्यूअर्स वेलकम बैक ऑन प्रोग्राम्स। व्यूअर्स गलबात करन जा रहे हैं कि अमेरिका के साबका सैकटरी ऑफ स्टेट माइक पोंपियो ने अपनी हालिया प्रकाशित किताब विच दावा किया है कि भारत ने चीन के डरों क्वाड विच शामिल होना मन्निया सी। सो इस तो साबित होता है कि भारत की विदेश नीति कितनी आजाद है। सो इस बारे आपां गलबात करन जा रहे हैं। सो असीं चाहांगे कि तुसां इसी तरह जुड़े रहना, देखण सुनने लिखण लई तुहाडा सब दा बहुत शुक्रिया जी। डॉक्टर साहब की विचार हैं? देखो, अमेरिका दे ट्रंप एडमिनिस्ट्रेशन दे वेले ਜਿਹੜਾ 4 ਸਾਲ ਦਾ ਪੀਰੀਅਡ ਹੁੰਦਾ ਹੈ ਔਰ ਉਸ ਦੇ ਵਿੱਚ ਮਾਈਕ ਪੋਂਪੀਓ ਜਿਹੜੇ ਬਹੁਤ ਟਰਸਟਵਰਦੀ ਵੀ ਸੀ ਟਰੰਪ ਦੇ, ਔਰ ਸੈਕਟਰੀ ਆਫ ਸਟੇਟ ਜਿਹਨੂੰ ਫੋਰਨ ਮਿਨਿਸਟਰ ਸਾਊਥ ਏਸ਼ੀਆ ਦੇ ਵਿੱਚ ਕਿਹਾ ਜਾਂਦਾ ਹੈ, ਉਹਨਾਂ ਦੀ ਕਿਤਾਬ ਅਜੇ ਹਿੱਟ ਕੀਤੀ ਹੈ। ਦੋ ਦਿਨ ਪਹਿਲਾਂ ਹੀ ਬੁੱਕ ਸ਼ੈਲਵਸ ਦੇ ਉੱਤੇ ਅਮਰੀਕਾ ਔਰ ਦੁਨੀਆ ਭਰ ਦੇ, ਔਰ ਉਹਨੇ ਘੱਟੋ ਘੱਟ ਜੋ ਕੁਛ ਉਹਨੇ ਆਪਣੇ ਐਕਸਪੀਰੀਅੰਸ ਚੋਂ ਜੋ ਕੁਛ ਜਿਸ ਚੋਂ ਗੁਜ਼ਰਿਆ ਉਹ ਉਸ ਨੂੰ ਬਿਆਨਬੱਧ ਉਹਨੂੰ ਕਲਮਬੱਧ ਕੀਤਾ। ਕੋਈ ਜ਼ਰੂਰੀ ਤਾਂ ਨਹੀਂ ਸਾਰਾ ਸੱਚ ਹੋਵੇ, ਲੇਕਿਨ ਤੁਹਾਨੂੰ ਇੰਡੀਕੇਸ਼ਨ ਹੁੰਦੀ ਹੈ। ਔਰ ਕਿਤਾਬ ਹੈ ਨੈਵਰ ਗਿਵ ਐਨ ਇੰਚ फाइटिंग फॉर द अमेरिका आई लव, ये पूरा कलमा आई लव मिस करता सी। ये किताब का पूरा नाम है और जेडे भी पढ़ना चाहने देख सकते हैं। नैवर गिव एन इंच फाइटिंग फॉर द अमेरिका आई लव। हुण उहदे च जेड़ा भारत प्रति उन्हें जो क्या असी कल डिस्कस किया सी, दो कल वाले जेडे साडे कनकलूजन सी उन्होंने साडे व्यूअर्स ने पसंद भी किया कि एक तो उन्हें कहा कि भी मैं जदों ਜਿਹੜਾ ਉਹ ਸਾਰੇ ਦੇ ਵਿੱਚ ਨਾਰਥ ਕੋਰੀਆ ਦੇ ਨਾਲ ਅਸੀਂ ਉਹਨੂੰ ਨਿਊਕਲੀਅਰ ਉਸ ਦਾ ਘਟਾਉਣ ਲਈ ਨੈਗੋਸ਼ੀਏਸ਼ਨ ਕਰ ਰਹੇ ਸੀ, ਉਸੇ ਰਾਤ ਜਿਹੜਾ ਉਹ ਕਾਲ ਆਈ ਸੁਸ਼ਮਾ ਸਵਰਾਜ ਦੀ, ਔਰ ਉਹਨੇ ਉਹ ਬਾਲਾਕੋਟ ਵਾਲੀ ਇਨਸੀਡੈਂਟ ਉਹਨੇ ਕਿਹਾ ਜੀ ਪਾਕਿਸਤਾਨ ਨੇ ਨਿਊਕਲੀਅਰ ਕੱਢ ਲਿਆ, ਰੋਕੋ ਉਹਨਾਂ ਨੂੰ, ਵੀ ਡਰੇ ਹੋਏ ਸੀ। ਉਹਨੇ ਕਿਹਾ ਜੀ ਅਸੀਂ ਵੀ, ਔਰ ਦਿੱਲੀ ਐਮਬੈਸੀ ਸਾਡੀ ਇਸਲਾਮਾਬਾਦ ਜਾਗਦੀ ਰਹੀ, ਔਰ ਇੰਡੀਆ ਔਰ ਪਾਕਿਸਤਾਨ ਜਿਹੜੇ ਨਿਊਕਲੀਅਰ ਵਾਰ ਦੇ ਬਿਲਕੁਲ ਕਰੀਬ ਪਹੁੰਚ ਗਏ ਸੀ, ਉਹਨਾਂ ਨੂੰ ਅਸੀਂ ਵਰਜਿਆ। ਸੋ ਉਹਨੇ ਸਾਡਾ ਜਿਹੜੀ ਨੋਸ਼ਨ 1998 ਤੋਂ ਜਦੋਂ ਇੰਡੀਆ ਨੇ 5 ਨਿਊਕਲੀਅਰ ਧਮਾਕੇ ਕੀਤੇ, 2 ਹਫ਼ਤੇ ਬਾਅਦ ਪਾਕਿਸਤਾਨ ਨੇ 6 ਕੀਤੇ, ਔਰ ਅਸੀਂ ਕਹਿੰਦੇ ਆਏ ਕਿ ਭਾਈ ਅਸੀਂ ਤਾਂ ਸੈਂਡਵਿਚ ਬਣ ਕੇ ਫਸ ਗਏ ਹਾਂ ਇਹਨਾਂ ਦੋਨਾਂ ਹੀ ਹੌਸਟਾਈਲ ਮੁਲਕਾਂ 'ਚ, ਔਰ ਬਫਰ ਸਟੇਟ ਖਾਲਿਸਤਾਨ ਹੀ ਦਾ ਇੱਕ ਆਨਸਰ ਹੈ। ਫਿਰ ਦੂਸਰਾ ਪਾਰਟ ਜਿਹੜਾ ਅਸੀਂ ਡਿਸਕਸ ਕੀਤਾ ਸੀ ਕਿ ਵੀ ਸੁਸ਼ਮਾ ਸਵਰਾਜ ਬਾਰੇ ਉਹਨੇ ਕਿਵੇਂ ਉਸ ਨੂੰ ਬਿਲਿਟਲ ਕੀਤਾ ਕਿ ਵੀ ਕੁਛ ਵੀ ਨਹੀਂ ਜੋ ਕਰੋ। ਉਹਦੇ ਜਿਹੜਾ ਉਹਨੇ ਕਨਕਲੂਜਨ ਕੱਢਿਆ ਸੀ ਕਿ ਅਸਲੀ ਪਾਵਰਫੁਲ ਮੈਨ ਜਿਹੜਾ ਜਿਹਦੇ ਨਾਲ ਮੈਂ ਡੀਲ ਕੀਤਾ ਔਰ ਜਿਹੜਾ ਕੰਫਰਟੇਬਲ ਔਰ ਨਰਿੰਦਰ ਮੋਦੀ ਦਾ ਭਰੋਸੇਮੰਦ ਅਜੀਤ ਡੋਵਾਲ। ਸੋ ਉਦੋਂ ਉਹਦੇ ਚੋਂ ਅਸੀਂ ਇਹ ਕਿਹਾ ਸੀ ਕਿ ਇਸ ਤੋਂ ਅੰਦਾਜ਼ਾ ਲਾ ਲਓ ਕਿ ਵੀ ਇੰਡੀਆ ਦੀ ਸਾਰੇ ਇੰਡੀਆ ਨੂੰ ਇਸ ਵੇਲੇ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਰਨ ਕਰ ਰਹੇ ਨੇ। ਫੋਰਨ ਮਿਨਿਸਟਰੀ ਨੂੰ ਵੀ ਅਜੀਤ ਡੋਵਲ ਹੈਡ ਕਰ ਰਿਹਾ ਹੈ ਐਜ਼ ਪਰ ਮਾਈਕ ਪੋਂਪੀਓ। ਹੁਣ ਜਦੋਂ ਇੰਡੀਆ ਇਹ ਕਹਿੰਦਾ ਜੀ ਅਸੀਂ ਤਾਂ ਆਪਣੇ ਇੰਟਰਸਟ ਵਾਚ ਕਰਦੇ ਹਾਂ ਜੀ, ਅਸੀਂ ਬਿਲਕੁਲ ਨੌਨ ਅਲਾਈਨਡ ਨਿਊਟਰਲ ਫਲਾਣਾ ਤੇ ਢਿਮਕਾ ਅਸੀਂ ਇਹ ਕਰਦੇ ਹਾਂ। ਅੱਜ ਜਿਹੜਾ ਉਹਦਾ ਇੱਕ, ਕਿਉਂਕਿ ਹੁਣ ਬੁੱਕ ਆਈ ਹੈ, ਹੌਲੀ ਹੌਲੀ ਉਹਦੇ ਜਿਹੜੇ ਕੰਸਰਨਡ ਪਾਰਟ ਨੇ ਬਾਹਰ ਆ ਰਹੇ ਨੇ, ਉਹਦੇ 'ਚ ਉਹਨਾਂ ਦਾ ਇਹ ਨੌਨ ਅਲਾਈਨਡ ਤੇ ਇੰਡੀਪੈਂਡੈਂਟ ਫੋਰਨ ਪਾਲਿਸੀ ਦਾ ਵੀ ਜਲੂਸ ਮਾਈਕ ਪੋਂਪੀਓ ਨੇ ਕੱਢਤਾ। ਉਹਨੇ ਕਿਹਾ ਕਿ ਵੀ ਚਾਈਨਾਜ਼ ਐਗਰੈਸਿਵ ਐਕਸ਼ਨਸ ਕਾਸਟ ਇੰਡੀਆ ਟੂ ਜੁਆਇਨ ਕੁਆਡ। ਇਹ ਹੈਡਲਾਈਨ ਉਹਨਾਂ ਦੀ ਆਪਣੀ PTI ਦੀ ਹੈ ਕਿ ਉਹਨੇ ਕਿਹਾ ਕਿ ਜੀ ਇੰਡੀਆ ਬਿਲਕੁਲ, ਸਾਨੂੰ ਵੀ ਸੀ ਕਦੇ ਨਹੀਂ ਸੀ ਉਮੀਦ ਕਿ ਜੀ ਹੁਣ ਕੁਆਡ ਕੀ ਹੈ ਜਿਹੜਾ ਅਮਰੀਕਾ ਨੇ ਆਸਟ੍ਰੇਲੀਆ ਔਰ ਜਾਪਾਨ ਨਾਲ ਮਿਲ ਕੇ ਚਾਈਨਾ ਦੇ ਨਾਲ ਫਰੰਟ ਬਣਾਇਆ, ਔਰ ਬੇਸ਼ੱਕ ਉਸ ਦੇ ਲਈ ਐਗਰੈਸਿਵ ਰੋਲ ਅਮਰੀਕਾ ਨੇ ਹੀ ਪਲੇ ਕੀਤਾ ਹੈ। ਔਰ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਬਾਅਦ ਜਿਨ੍ਹਾਂ ਦੀ ਹੁਣ ਜਿਹੜੀ ਹੈ ਸਿੰਜੋ ਐਬੇ, ਉਹਨਾਂ ਦੀ ਅਸੈਸੀਨੇਸ਼ਨ ਹੋਈ 2022 'ਚ ਇਲੈਕਸ਼ਨ ਦੌਰਾ ਕਰ ਰਿਹਾ ਸੀ, ਉਹ ਹਾਲਾਂ ਰਿਜ਼ਾਈਨ ਕਰ ਚੁੱਕਾ ਸੀ, ਕਿਸੇ ਨੇ ਗੋਲੀਆਂ ਦੇ ਨਾਲ ਭੁੰਨ ਦਿੱਤਾ, ਉਹਦੀ ਬੜੀ ਤਾਰੀਫ ਕੀਤੀ ਹੈ ਸ਼ਿੰਜੋ ਦੀ। ਔਰ ਉਸ ਵੇਲੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਜਿਹੜਾ ਮੋਦੀ ਦਾ ਵੀ ਯਾਰ ਸੀ ਔਰ ਪੂਰਾ ਅਮਰੀਕਨਾਂ ਦਾ ਤਾਂ ਹੈ ਹੀ ਸੀ ਜੋ ਵੀ ਕਰ ਰਹੇ। ਸੋ ਉਹਨੇ ਕਿਹਾ ਕਿ ਜੀ ਅਸੀਂ ਤਾਂ ਆਸਟ੍ਰੇਲੀਆ ਔਰ ਜਾਪਾਨ ਦਾ ਐਗਰੈਸਿਵ ਭਾਵੇਂ ਰੋਲ ਹੋਏਗਾ, ਅਸੀਂ ਤਾਂ ਇਹ ਇਮੈਜਿਨ ਵੀ ਨਹੀਂ ਸੀ ਕਰ ਸਕਦੇ ਵੀ ਇੰਡੀਆ ਸਾਨੂੰ ਜੁਆਇਨ ਕਰੇਗਾ। ਹੁਣ ਇਹ ਆਪਣੀ ਬਹਾਦਰੀ ਦੇ ਕਿੰਨੇ ਸੋਹਲੇ ਗਾਉਂਦੇ ਨੇ ਚੀਨ ਦੇ ਖਿਲਾਫ, ਪਰ ਹੁਣ ਜਦੋਂ ਇਹ ਮਾਈਕ ਪੋਂਪੀਓ ਕਹਿੰਦਾ ਵੀ ਇੰਡੀਆ ਨੇ ਕਿਉਂ ਜੁਆਇਨ ਕੀਤਾ, ਇਸ ਲਈ ਨਹੀਂ ਕਿ ਉਹਨਾਂ ਦੀ ਕੋਈ ਨੌਨ ਅਲਾਈਨਮੈਂਟ 'ਚ ਫਿੱਟ ਹੁੰਦਾ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਕਦਰ ਜਿਹੜੀ ਵਾਇਲ ਚਾਈਨਾ ਨੇ ਐਗਰੈਸ਼ਨ ਦਿਖਾਈ, ਔਰ ਉਹਦੇ 'ਚ ਉਹਦੇ ਹੀ ਲਫ਼ਜ਼ ਨੇ ਕਿ ਵੀ ਇਨ ਜੂਨ 2020 Chinese soldiers clubbed
ਕਲੱਬਡ ਹੁੰਦਾ ਮਾਰ ਮਾਰ ਕੇ ਡੰਡਿਆਂ ਨਾਲ ਮਾਰ ਦੇਣਾ। ਕਲੱਬਡ 20 Indian soldiers to death in a border skirmish. That bloody incident caused the Indian public to demand a change in their country's relationship with China. ਉਹਨਾਂ ਦੇ ਜੋ ਦੋ ਗੱਲਾਂ ਨੇ, ਇੰਡੀਅਨ ਪਬਲਿਕ ਨੂੰ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਬੇਸ਼ੱਕ ਸਾਡੇ 20 ਮਾਰੇ, ਅਸੀਂ ਉਹਨਾਂ ਦੇ 40 ਮਾਰੇ ਸੀ। ਹੁਣ ਇਹਦਾ ਮਾਈਕ ਪੋਂਪੀਓ ਦਾ ਕੋਈ ਜ਼ਿਕਰ ਨਹੀਂ ਕਰਦਾ, ਕਹਿੰਦਾ ਵੀ ਕਲੱਬ ਟੂ ਡੈਥ ਕੀਤੇ, ਇਹ ਟੈਰਰਾਈਜ਼ ਹੋਏ, ਲੋਕ ਵੀ ਘਬਰਾਏ, ਉਹਨਾਂ ਨੇ ਕਿਹਾ ਬਚਾ ਲਓ ਨਹੀਂ ਤਾਂ ਚਾਈਨਾ ਸਾਨੂੰ ਮਾਰ ਦੇਗਾ। ਫਿਰ ਉਹਨਾਂ ਨੇ ਕਿਹਾ ਜੀ ਇੰਡੀਆ ਨੇ ਕਿਵੇਂ ਰਿਐਕਟ ਕੀਤਾ। ਇੰਡੀਆ ਬੈਨ ਟਿਕਟੌਕ and dozens of Chinese apps as part of its response, and a Chinese virus were killing hundreds of thousands of Indian citizens. ਹੁਣ ਜਦੋਂ 43 ਲੱਖ ਡੈਥ ਫਿਗਰ ਵਰਲਡ ਹੈਲਥ ਆਰਗੇਨਾਈਜੇਸ਼ਨ ਦਿੰਦਾ ਹੈ, ਇਹ ਕਹਿੰਦਾ ਝੂਠ 4 ਲੱਖ। ਹੁਣ ਇਹ 20 ਜੂਨ ਦੀਆਂ ਘਟਨਾਵਾਂ 'ਚ ਕਹਿੰਦਾ ਕਿ ਜੂਨ ਤੱਕ ਹੀ ਜਦੋਂ ਇਹ 20 ਸੋਲਜਰ ਮਰੇ ਇੰਡੀਆ ਦੇ, ਉਹਨਾਂ ਨੇ ਮਾਰੇ ਡੰਡਿਆਂ ਦੇ ਨਾਲ, ਕੰਡਿਆਲੀਆਂ ਤਾਰਾਂ ਦੇ ਨਾਲ, ਔਰ ਲੱਖਾਂ ਇੰਡੀਅਨ ਜਿਹੜੇ ਨੇ ਚਾਈਨੀਜ਼ ਵਾਇਰਸ, ਉਹ ਤਾਂ ਟਰੰਪ ਵੀ ਉਹਨੂੰ ਚਾਈਨੀਜ਼ ਵਾਇਰਸ ਹੀ ਕਹਿੰਦਾ ਸੀ COVID-19 ਨੂੰ, ਕਿ ਉਹ ਮਰ ਗਏ। I was sometimes asked why India had moved away from China, कि भी इंडिया अचानक क्यों दूर, and my answer straight came from what I heard from Indian leadership. Wouldn't you? Times were changing and creating an opportunity for us to try something new and pull the US and India more closely together than ever, Pompeo writes. ਉਹਨੇ ਕਿਹਾ ਜੀ ਇੰਡੀਅਨਸ ਖੁਦ ਕਹਿੰਦੇ ਜੀ ਸਾਡੇ ਨਾਲ ਇਹ ਹੋ ਰਿਹਾ। ਹੁਣ ਇਹਦੇ ਤੋਂ ਇਹ 2-3 ਗੱਲਾਂ ਜਿਹੜੀਆਂ ਬਿਲਕੁਲ ਕਲੀਅਰ ਕਿ ਭਾਈ ਉਹਨਾਂ ਦਾ ਕੋਈ ਨੁਕਸਾਨ ਨਹੀਂ ਸੀ, ਬਾਅਦ 4-5 ਜਿਹੜੇ ਉਹਨਾਂ ਦੇ ਜ਼ਖਮੀ ਕੋ ਮਰ ਗਏ ਹੋਣ। ਸੈਕੰਡਲੀ ਕਿ ਵੀ ਲੱਖਾਂ ਲੋਕ ਉਦੋਂ ਤੱਕ ਮਰ ਚੁੱਕੇ ਸੀ ਇੰਡੀਆ ਦੇ ਚਾਈਨੀਜ਼ ਵਾਇਰਸ ਦੇ ਨਾਲ ਵੀ, ਇਹ ਵੀ ਹੌਸਟਿਲਿਟੀ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਆਪਣੇ ਆਪ ਦੇ ਵਿੱਚ ਜਿਹੜਾ ਇਹ ਇੰਡੀਆ ਦੇ ਲਈ ਇੱਕ ਪੈਨਿਕ ਸੀ। ਔਰ ਇਹ ਉਹਨਾਂ ਨੇ ਕਿਹਾ ਜੀ ਬੇਸ਼ੱਕ ਇੰਡੀਆ ਹਮੇਸ਼ਾ ਇਹ ਕਹਿੰਦਾ ਜੀ ਅਸੀਂ ਆਪਣਾ ਕੋਰਸ ਚਾਰਟ ਕਰਦੇ ਹਾਂ, ਬਟ ਚਾਈਨਾਜ਼ ਐਕਸ਼ਨਸ ਹੈਵ ਕਾਜ਼ਡ ਇੰਡੀਆ ਟੂ ਚੇਂਜ ਇਟਸ strategic posture in last few years, Pompeo wrote in his latest book. ਉਹਨੇ ਕਿਹਾ ਜੀ ਇਹ ਕੀਤਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੰਡੀਆ ਦੀ ਕਿੰਨੀ ਕੁ ਇੰਡੀਪੈਂਡੈਂਟ ਪਾਲਿਸੀ ਹੈ। ਔਰ ਮੇਰਾ ਖਿਆਲ ਹੈ, ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਇੱਥੇ ਹੀ ਜਿਹੜਾ ਅੱਜ ਦਾ ਜਿਹੜਾ ਖਾਲਿਸਤਾਨ ਫਰੀडम ਡੇ ਜਨਵਰੀ 26 ਦੁਨੀਆ ਭਰ 'ਚ ਸਿੱਖਾਂ ਨੇ ਅੱਜ ਇੱਕ ਵਾਰ ਫੇਰ ਦੱਸ ਦਿੱਤਾ ਹੈ ਕਿ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ। ਅਸੀਂ ਖਾਲਸਾ ਬਾਦਸ਼ਾਹ ਜਾਂ ਬਾਗੀ, ਹੁਣ ਬਗਾਵਤ ਸਾਡੀ ਉਸ ਪੜਾਅ 'ਤੇ ਸਾਨੂੰ ਲੈ ਆਈ ਹੈ ਜਿੱਥੇ ਕਿ ਬਹੁਤ ਜਲਦੀ ਬਾਦਸ਼ਾਹਤ ਸਾਡੇ ਕਦਮ ਚੁੰਮੇਗੀ, ਟੈਰੀਟਰੀ ਸਾਡੀ ਹੋਏਗੀ। ਔਰ ਜ਼ਾਹਰ ਹੈ ਜਿਨ੍ਹਾਂ ਨੇ ਵੀ ਇਹ ਲਫ਼ਜ਼ ਫਰੋਮ ਕ੍ਰਾਸ ਟੂ ਕਰਾਊਨ ਕਿਹਾ, ਕ੍ਰਾਸ ਸਲੀਬ ਨੂੰ ਕਹਿੰਦੇ ਨੇ, ਕਿ ਜਿਹੜਾ ਕਰਾਊਨ ਤਾਜੋ ਤਖਤ ਦਾ ਰਸਤਾ ਹੈ ਉਹ ਸਲੀਬ ਤੋਂ ਜਾਂਦਾ ਹੈ, ਯਾਨੀ ਕਿ ਕੁਰਬਾਨੀਆਂ, ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਮੁੱਲ ਸਿੰਘਾਂ ਸਿੰਘਣੀਆਂ ਨੇ ਤਾਰਿਆ। ਔਰ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦੇ ਅੰਦਰ ਆਜ਼ਾਦੀ ਜਿਹੜੀ ਹੈ ਉਹ ਬਾਹਰ ਜਿਹੜੀ ਹੈ ਉਸ ਦਾ ਜਲਾਅ ਦੇਖਿਆ ਜਾ ਰਿਹਾ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਮੂਹ ਸਿੱਖ ਪੰਥ ਨੂੰ ਕਿ ਉਹਨਾਂ ਨੇ ਜਿੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਸੰਘਰਸ਼ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਉਸ ਦੇ ਨਾਲ ਆਪਣੀ ਜਿਹੜੀ ਹੈ ਯਕਜ਼ਹਿਦੀ ਦਾ ਇਜ਼ਹਾਰ ਕੀਤਾ। ਅੰਮ੍ਰਿਤਸਰ ਦੇ ਖਾਲਿਸਤਾਨ ਰੈਫਰੈਂਡਮ ਮਾਰਚ ਦੇ ਨਾਲ ਸੰਤੋਖਸਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੱਕ ਇਹ ਦੱਸਿਆ ਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ। ਤੇ ਦੁਨੀਆ ਭਰ ਦੀਆਂ ਰਾਜਧਾਨੀਆਂ, ਇੰਡੀਅਨ ਕੌਂਸੂਲੇਟਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਦੱਸਿਆ ਕਿ ਨਾ ਹਿੰਦੀ ਨਾ ਹਿੰਦੁਸਤਾਨ ਬਣ ਕੇ ਰਹੇਗਾ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।